India expands development projects in Afghanistan, focus on healthcare, cricket and trade. Sports cooperation, particularly cricket, ਉਹ ਭੁੱਖ ਨੰਗ ਪਈ ਹੋਈ ਹੈ ਸਪੋਰਟਸ ਦੇ ਨਾਂ ਥੱਲੇ। ਗੱਲ ਤਾਂ ਇਹ ਹੈ ਵੀ ਵਿੱਚ ਤੁਸੀਂ ਘੁਸਪੈਠ ਕਰਨੀ ਹੈ। ਇੰਡੀਆ, ਈਰਾਨ ਔਰ ਅਫਗਾਨਿਸਤਾਨ ਦਾ ਟ੍ਰੇਡ ਵੱਧ ਸਕੇ। ਉਹਨਾਂ ਨੇ ਕਿਹਾ ਜੀ ਇਹ ਚਾਬਹਾਰ ਪੋਰਟ ਰਾਹੀਂ ਅਸੀਂ ਟ੍ਰੇਡ ਔਰ ਕਮਰਸ਼ੀਅਲ ਐਕਟੀਵਿਟੀਜ਼ ਨੂੰ ਵਧਾਵਾਂਗੇ, ਉੱਥੋਂ ਹਿਊਮੈਨੀਟੇਰੀਅਨ ਅਸਿਸਟੈਂਸ ਵੀ ਜਾਏਗੀ। ਇਸਲਾਮਾਬਾਦ ਬੜਾ ਜ਼ੁਲਮ ਕਰ ਰਿਹਾ, ਉਹਨਾਂ ਨੇ ਅਫਗਾਨਾਂ ਦੇ ਉੱਤੇ ਕਰੈਕਡਾਊਨ ਕੀਤਾ ਔਰ ਇਸ ਵੇਲੇ 7,80,000 ਅਫਗਾਨਾਂ ਨੂੰ 2023 ਤੋਂ ਲੈ ਕੇ ਵਾਪਸ ਧੱਕਿਆ ਗਿਆ ਅਫਗਾਨਿਸਤਾਨ 'ਚ, ਔਰ 800 ਤੋਂ ਜ਼ਿਆਦਾ ਜਿਹੜੇ ਅਫਗਾਨ ਨੇ ਇਸ ਵੇਲੇ ਇਸਲਾਮਾਬਾਦ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਅਥਾਰਟੀਜ਼ ਵੱਲੋਂ। ਜੋ ਇਹ ਇੰਡੀਆ ਕਰ ਰਿਹਾ ਹੈ ਇਹ ਇਕੱਲਾ ਹੀ ਨਹੀਂ ਵੀ ਪਾਕਿਸਤਾਨ ਨੂੰ ਪੁੱਟ ਡਾਊਨ ਕਰਨ ਦੇ ਲਈ, ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਪਾਕਿਸਤਾਨ ਦੇ ਵਿੱਚ ਹੋਰ ਵੀ ਜਿਹੜਾ ਤੇਜ਼ ਜਿਹੜੀ ਹੈ ਉਹ ਦੇਖਾਂਗੇ, ਜਿਹੜੀ ਦਹਿਸ਼ਤਗਰਦੀ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੂੰ ਭਾਰਤ ਨੇ ਮਾਨਤਾ ਨਹੀਂ ਦਿੱਤੀ ਹੋਈ, ਪਰ ਇਸ ਦੇ ਬਾਵਜੂਦ ਅੱਜ ਕੱਲ੍ਹ ਭਾਰਤ ਬੜੀ ਦਰਿਆ ਦਿਲੀ ਦਿਖਾਉਂਦਿਆਂ ਅਫਗਾਨਿਸਤਾਨ ਦੀ ਬੜੀ ਆਰਥਿਕ ਮਦਦ ਕਰ ਰਿਹਾ ਔਰ ਜ਼ਾਹਿਰ ਹੈ ਕਿ ਇਸ ਸਭ ਦਾ ਮਕਸਦ ਪਾਕਿਸਤਾਨ ਦਾ ਨੁਕਸਾਨ ਕਰਨ ਲਈ ਤਾਲਿਬਾਨ ਨੂੰ ਸ਼ਹਿ ਦੇਣਾ। ਔਰ ਯਾਦ ਰਹੇ ਪਾਕਿਸਤਾਨ ਵਿੱਚ ਦਹਿਸ਼ਤਗਰਦ ਕਾਰਵਾਈਆਂ ਕਰਨ ਵਾਲੇ ਗਰੁੱਪ ਤਹਿਰੀਕੇ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਪਨਾਹ ਲਈ ਹੋਈ ਹੈ ਅਤੇ ਇਹ ਜਮਾਤ ਖੁੱਲ੍ਹੇ ਤੌਰ 'ਤੇ ਭਾਰਤੀ ਖੁਫੀਆ ਏਜੰਸੀ ਰਾਹ ਦੀ ਖੇਡ ਖੇਡ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, 2 ਦਿਨ ਪਹਿਲਾਂ ਅਸੀਂ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਇਹ ਅਸੀਂ ਦੱਸਿਆ ਸੀ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਨ੍ਹਾਂ ਨੇ ਅਫਗਾਨਿਸਤਾਨ 'ਚ ਪਨਾਹ ਲਈ ਹੋਈ ਹੈ, ਉਹ ਪਾਕਿਸਤਾਨ ਦੀ ਟੈਰੀਟਰੀ ਦੇ ਅੰਦਰ ਆ ਕੇ ਬੇਗੁਨਾਹ ਨੂੰ ਨਿਸ਼ਾਨਾ ਬਣਾਉਂਦੇ ਰਹੇ ਨੇ। ਈਵਨ ਜਿਹੜੀ ਇੱਕ ਚੌਂਕੀ ਦੇ ਉੱਤੇ ਹਮਲਾ ਕਰਕੇ ਬਹੁਤ ਸਾਰੇ ਜਵਾਨਾਂ ਨੂੰ ਪਾਕਿਸਤਾਨੀ ਜਿਹੜੇ ਸਿਕਿਉਰਿਟੀ ਦਸਤੇ ਸੀ ਉਹਨਾਂ ਨੂੰ ਮਾਰਿਆ ਗਿਆ, ਔਰ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਬਾਰਡਰ ਦੇ ਨਾਲ ਲੱਗਦਾ ਅਫਗਾਨਿਸਤਾਨ ਦੀ ਟੈਰੀਟਰੀ ਜਿੱਥੇ ਉਹਨਾਂ ਦਾ ਇੱਕ ਕੈਂਪ ਸੀ, ਉਸ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਬੰਬਾਰੀ ਕੀਤੀ ਔਰ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਇਸ ਦੇ ਉੱਤੇ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਨੇ ਜਿਹੜਾ ਹੈ ਉਹ ਬੜਾ ਸਖਤ ਰਿਐਕਸ਼ਨ ਦਿੱਤਾ ਕਿ ਜੀ ਇਹ ਸੋਵਰਨਿਟੀ ਵਾਇਲੇਟ ਕੀਤੀ ਹੈ ਔਰ ਪਾਕਿਸਤਾਨ ਜਿਹੜਾ ਉਹ ਆਪਣੇ ਅੰਦਰੂਨੀ ਮਾਮਲਿਆਂ ਦੇ ਲਈ ਆਪਣੇ ਗੁਆਂਢੀਆਂ ਨੂੰ ਜਿਹੜਾ ਉਹ ਦੋਸ਼ ਦਿੰਦਾ ਔਰ ਅਸੀਂ ਇਸ ਦੀ ਸਖਤ ਨਿਖੇਧੀ ਕਰਦੇ। ਅਸੀਂ ਇਸ ਪਿਛੋਕੜ ਦੇ ਵਿੱਚ ਇਹ ਜਿਹੜਾ ਕਿਹਾ ਕਿ ਭਾਈ ਦੇਖੋ, ਪਾਕਿਸਤਾਨ ਦੀ ਦੋਨੋਂ ਹੀ ਮੌਕਿਆਂ ਦੇ ਉੱਤੇ 1979 'ਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਵੜਿਆ, ਲਗਭਗ ਅਗਲੇ 10 ਸਾਲ ਜਿਹੜੀ ਵਾਰ ਚੱਲੀ ਜਿਹਦੇ ਥੱਲੇ ਅਮਰੀਕਾ ਨੇ ਜਿਹੜਾ ਹੈ ਉਹ ਪਾਕਿਸਤਾਨ ਨੂੰ ਅੱਡਾ ਬਣਾ ਕੇ ਇੱਕ ਤਾਂ ਉਹਨਾਂ ਦੇ ਮੁਲਕ 'ਚ ਦਹਿਸ਼ਤਗਰਦੀ ਲਿਆਂਦੀ, ਉਹਨਾਂ ਨੂੰ ਹੋਲੀ ਵਾਰੀਅਰ ਮੁਜਾਹਿਦੀਨ ਕਹਿ ਕੇ ਜਿਹੜਾ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਜਿਹੜਾ ਹੈ ਉਹ ਜਿਹਾਦ ਦੇ ਨਾਂ ਥੱਲੇ ਇਕੱਠਾ ਕੀਤਾ ਤਾਂ ਕਿ ਉਹ ਆਪਣੇ ਵਿਤਨਾਮ ਦਾ ਬਦਲਾ ਲੈ ਸਕਣ, ਜਿਹੜਾ ਲਿਆ ਵੀ। ਸੋਵੀਅਤ ਯੂਨੀਅਨ ਜਿਹੜਾ ਕਲੈਪਸ ਹੋਇਆ ਜਾਂ 15 ਟੁਕੜੇ ਹੋਏ, ਉਹਦੇ 'ਚ ਅਫਗਾਨਿਸਤਾਨ ਦੀ ਵਾਰ ਨੇ ਵੱਡਾ ਰੋਲ ਅਦਾ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਫਿਰ ਅਮਰੀਕਾ ਨੇ ਪਾਕਿਸਤਾਨ ਨੂੰ ਵੀ ਡੰਪ ਕੀਤਾ, ਅਫਗਾਨਿਸਤਾਨ ਨੂੰ ਵੀ ਡੰਪ ਕੀਤਾ, ਔਰ ਉਸ ਸਾਰੇ ਦਾ ਹੀ ਨਤੀਜਾ ਸੀ ਕਿ ਜਿਹੜਾ ਗੁੱਸਾ ਫਿਰ ਉਸ ਸਾਰੇ 'ਚੋਂ ਨਿਕਲਿਆ, ਉਸ 'ਚੋਂ ਉਸਾਮਾ ਬਿਨ ਲੈਡਨ ਔਰ ਉਸ ਦੀ ਤਹਿਰੀਕ ਔਰ ਉਹ ਸਾਰੀ ਕਹਾਣੀ। ਔਰ ਫਿਰ 9/11 ਤੋਂ ਬਾਅਦ ਅਮਰੀਕਾ ਔਰ ਨੈਟੋ ਫਿਰ ਉੱਥੇ ਗਿਆ, ਫਿਰ ਉਸ ਸਾਰੇ ਦੇ ਉੱਤੇ ਪਾਕਿਸਤਾਨ ਨੇ ਅਮਰੀਕਾ ਦੀ ਮਦਦ ਕੀਤੀ। ਹਾਲਾਂਕਿ ਇਸ ਦੇ ਬਾਵਜੂਦ ਕਿ ਬਈ ਉਹਨਾਂ ਨੂੰ ਇਹ ਪਤਾ ਸੀ ਕਿ ਅਲਟੀਮੇਟਲੀ ਪਹਿਲਾਂ ਇਹਨਾਂ ਨੇ ਕੀ ਕੀਤਾ, ਉਹਨਾਂ ਨੂੰ ਡੰਪ ਕਰਕੇ ਆਏ ਨੇ। ਔਰ ਫਿਰ ਜੇ ਤਾਲਿਬਾਨ ਦੇ ਨਾਲ ਫਾਈਨਲੀ ਨੈਗੋਸ਼ੀਏਸ਼ਨ ਹੋਈ ਟਰੰਪ ਦੇ ਈਰਾ 'ਚ ਦੋਹਾ ਕਤਰ ਦੇ ਵਿੱਚ, ਪਾਕਿਸਤਾਨ ਨੇ ਉਹਦੇ 'ਚ ਕੀ ਰੋਲ ਅਦਾ ਕੀਤਾ? ਉਹੀ ਜਿਹੜੀ ਤਾਲਿਬਾਨ ਲੀਡਰਸ਼ਿਪ ਸੀ ਉਹਨਾਂ ਨੇ ਉਦੋਂ ਇੰਡੀਆ ਨੂੰ ਬਾਹਰ ਰੱਖਿਆ ਕਿ ਜੀ ਇਹ ਵਿੱਚ ਨਹੀਂ ਹੋਣੇ ਚਾਹੀਦੇ। ਲੇਕਿਨ ਜਿਸ ਤੇਜ਼ੀ ਦੇ ਨਾਲ ਫਿਰ ਜਿਹੜੀ ਤਾਲਿਬਾਨ ਪਾਵਰ 'ਚ ਉਹਨਾਂ ਨੇ ਕਾਬਲ ਦੇ ਵਿੱਚੋਂ ਜਿਹੜਾ ਕਾਬਲ ਦੇ ਉੱਤੇ ਕਬਜ਼ਾ ਕੀਤਾ, ਔਰ ਜਿਵੇਂ ਅਮਰੀਕਨ ਫੌਜ ਜਿਵੇਂ ਉਹ ਵਿਤਨਾਮ 'ਚੋਂ ਐਗਜ਼ਿਟ ਸੀ ਪੈਨਿਕਡ, ਇਵੇਂ ਦਾ ਹੀ ਐਗਜ਼ਿਟ ਉੱਥੋਂ ਸੀ, ਉਹਦੇ 'ਚ ਫਿਰ ਪਾਕਿਸਤਾਨ ਨੇ ਗ੍ਰੇਸਫੁਲੀ ਉਹਨਾਂ ਦੀ ਵੀ ਮਦਦ ਕੀਤੀ, ਉਹਨੇ ਇੱਕ ਬ੍ਰਿਜ ਦਾ ਰੋਲ ਅਦਾ ਕੀਤਾ ਕਿਉਂਕਿ ਪਾਕਿਸਤਾਨ ਦੇ ਲਈ ਇਹ ਇੰਪੋਰਟੈਂਟ ਹੈ। ਉਹਨਾਂ ਦਾ ਕਿੰਨਾ 3000 ਸਕੁਅਰ ਮਾਈਲ ਤੋਂ ਵੀ ਜ਼ਿਆਦਾ ਬਾਰਡਰ ਲੱਗਦਾ ਹੈ
ਜਿਹੜਾ ਈਵਨ ਖੈਬਰ ਪਖਤੂਨਖਵਾ ਸੂਬਾ ਹੈ ਜਿਹੜਾ ਅੰਗਰੇਜ਼ਾਂ ਦੇ ਵੇਲੇ ਜਿਹਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਹਿੰਦੇ ਸੀ, ਉਹਨਾਂ ਦੀ ਆਬਾਦੀ ਮੈਜੋਰਿਟੀ ਜਿਹੜੀ ਆ ਉਹ ਪਖਤੂਨ ਨੇ। ਔਰ ਫਿਰ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦਾ ਬਾਰਡਰ ਇੱਧਰ ਜਿਹੜਾ ਬਾਰਡਰ ਇੰਡੀਆ ਨਾਲ ਲੱਗਦਾ ਉਹ ਤਾਂ ਟੋਟਲੀ ਹੋਸਟਾਈਲ ਹੈ, ਸੋ ਪਾਕਿਸਤਾਨ ਦਾ ਇੰਟਰਸਟ ਵੀ ਸੀ ਜਾਂ ਹੈ ਕਿ ਫਰੈਂਡਲੀ ਹੋਏ। ਫਿਰ ਇਸਲਾਮ ਨੂੰ ਹੀ ਮੰਨਣ ਵਾਲੇ ਨੇ, ਔਰ ਇੱਕ ਜਦੋਂ ਤੁਹਾਡੇ ਆਪਣੇ ਸੂਬੇ 'ਚ ਉਸ ਐਥਨੀਸਿਟੀ ਦੀ ਮੈਜੋਰਿਟੀ ਹੈ, ਤੁਸੀਂ ਕੋਈ ਵੀ ਹੈ, ਔਰ ਇਹ ਗੱਲ ਇਕੱਲੀ ਉੱਥੋਂ ਤੱਕ ਮਹਿਦੂਦ ਨਹੀਂ ਹੈ। ਪਾਕਿਸਤਾਨੀ ਫੌਜ ਦੇ ਵਿੱਚ ਸਿਵਲੀਅਨ ਸਰਵਿਸ ਫੌਜ 'ਚ ਵੀ ਪੰਜਾਬੀਆਂ ਤੋਂ ਬਾਅਦ ਦੂਸਰੀ ਜਿਹੜੀ ਗਿਣਤੀ ਹੈ ਉਹ ਪਠਾਨ ਨੇ, ਪਖਤੂਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸੋ ਪਾਕਿਸਤਾਨ ਦੇ ਇਸ ਸਭ ਦੇ ਬਾਵਜੂਦ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਵੇਂ ਇੰਡੀਅਨਸ ਨੇ ਬਿਫੋਰ ਵੀ ਉੱਥੇ ਆਪਣੇ ਅੱਡੇ ਗੱਡੇ ਹੋਏ ਸੀ, ਉਹ ਕਰਜ਼ਾਈ ਦੀ ਹਕੂਮਤ ਵੇਲੇ ਜਿਹੜਾ ਬਿਲਕੁਲ ਇੰਡੀਆ ਨੇ ਇਕੱਲਾ, ਭਾਵੇਂ ਕਦੇ ਤੁਸੀਂ ਉਹ ਹੈਲਥ ਸੈਕਟਰ ਦੀ ਮਦਦ ਕਹੋ ਜੀ ਅਸੀਂ ਵੱਡਾ ਹਸਪੀਟਲ ਬਣਾ ਦਿੱਤਾ, ਅਸੀਂ ਢਮਕਾ ਕਰਤਾ। ਇਨਫੈਕਟ ਉਸ ਦੌਰ 'ਚ ਅਫਗਾਨਿਸਤਾਨ ਦੀ ਨਾਲ ਲੱਗਦੇ ਪਾਕਿਸਤਾਨੀ ਸਰਹੱਦ ਦੇ ਉੱਤੇ ਜਿੰਨੇ ਇਹਨਾਂ ਨੇ ਆਪਣੇ ਉਹ ਖੋਲ੍ਹੇ ਕੌਂਸਲੇਟ, ਹੁਣ ਕਿਹੜੇ ਅਫਗਾਨ ਤੇ ਉਹਨਾਂ ਨੂੰ ਕੌਂਸਲੇਟ, ਉਹ ਸਾਰੇ ਹੀ ਰਾਹ ਦੇ ਅੱਡੇ ਸੀ, ਤਾਂ ਕਿ ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਬਲੋਚਿਸਤਾਨ 'ਚ ਗੜਬੜ ਕਰਾਈ ਕੁਲਭੂਸ਼ਣ ਯਾਦਵ ਉਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਉਹ ਫੜਿਆ ਪਾਕਿਸਤਾਨ, ਇਹ ਵੱਖਰੀ ਕਹਾਣੀ ਹੈ ਕਿ ਪਾਕਿਸਤਾਨ ਦੇ ਡਿਪਲੋਮੈਟ ਜਾਂ ਉਹਨਾਂ ਦੇ ਐਗਰੈਸਿਵ ਡਿਪਲੋਮੇਸੀ ਨਾ ਹੋਣ ਕਰਕੇ ਉਹਨਾਂ ਨੇ ਕਦੇ ਦੁਨੀਆ 'ਚ ਐਕਸਪੋਜ਼ ਨਹੀਂ ਕਰ ਪਾਏ ਕਿ ਕਿਵੇਂ ਇੰਡੀਅਨ ਰਾਹ ਜਿਹੜੀ ਹੈ ਉਹ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਕਰਦੀ ਹੈ। ਉਹ ਭਾਵੇਂ ਬਲੋਚ ਇਸ਼ੂ ਨੂੰ ਬਣਾ ਕੇ ਹੈ ਜਾਂ ਹੁਣ ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਪਾਰਟ ਹੈ। ਇੱਕ ਬਰੀਫ ਟਾਈਮ ਲਈ ਉਹਨਾਂ ਨੂੰ ਉੱਥੋਂ ਇੰਡੀਅਨਸ ਨੂੰ ਦੌੜਨਾ ਪਿਆ, ਉਦੋਂ ਤਾਂ ਆਪਣੇ ਸਾਰੇ ਆਫਿਸ ਰਿਕਾਰਡ ਨੂੰ ਸਾੜ ਕੇ ਔਰ ਦੌੜ ਕੇ ਜਾਨਾ ਬਚਾਉਣ ਵਾਲਾ ਸੀ ਕਿ ਜੀ ਇਹ ਹੋ ਗਿਆ। ਹੁਣ ਜਿਹੜਾ ਨਵੀਂ ਹਕੂਮਤ ਜ਼ਾਹਰ ਹੈ ਕਿ ਉਹਨਾਂ 'ਚ ਫਿਰ ਵਾਪਸ ਇੰਡੀਅਨਸ ਨੇ ਘੁਸਪੈਠ ਕੀਤੀ ਹੈ, ਉਹਨਾਂ ਦਾ ਫਾਈਨੈਂਸ਼ੀਅਲ ਕਰੰਚ ਵੀ ਹੈ, ਪੈਸਾ ਹਰ ਇੱਕ ਨੂੰ ਮਨੀ ਟਾਕਸ, ਔਰ ਉਹਦਾ ਨਤੀਜਾ ਹੀ ਹੈ ਕਿ ਹੁਣ ਅਸੀਂ ਦੇਖ ਰਹੇ ਹਾਂ ਵੀ ਇਕੱਲੀ ਗੱਲ ਇਹ ਨਹੀਂ ਹੈ ਜਿਹੜੀ ਗੱਲ ਅਸੀਂ ਪਿਛਲੀ ਆਪਣੀ ਗੱਲਬਾਤ ਦੇ ਵਿੱਚ ਕੀਤੀ ਕਿ ਉਹਨਾਂ ਨੇ ਕੰਡੈਮ ਕੀਤਾ ਹੈ, ਜਾਂ ਹਾਲਾਂਕਿ ਕੋਈ ਇੰਡੀਆ ਨੇ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ ਤਾਲਿਬਾਨ ਹਕੂਮਤ ਨੂੰ, ਈਵਨ ਪਾਕਿਸਤਾਨ ਨੇ ਵੀ ਨਹੀਂ ਕੀਤਾ ਹੋਇਆ, ਸੋ ਡੂ ਅਮਰੀਕਾ ਐਂਡ ਅਦਰਸ, ਪਰ ਡੀਲ ਸਾਰੇ ਹੀ ਕਰ ਰਹੇ ਨੇ। ਸ਼ਾਇਦ ਚਾਈਨਾ ਪਹਿਲਾ ਮੁਲਕ ਸੀ ਜਿਹਨੇ ਆਪਣਾ ਕੌਂਸੂਲੇਟ ਖੋਲ੍ਹਿਆ। ਪਾਕਿਸਤਾਨ ਤਾਂ ਇੱਕ ਹਮਸਾਇਆ ਮੁਲਕ ਜਾਂ ਫੈਲੋ ਇਸਲਾਮਿਕ ਮੁਲਕ ਜਾਂ ਆਊਟ ਆਫ ਕੰਪੈਸ਼ਨ ਕਿ ਵੀ ਉਹਨਾਂ ਨੇ 6 ਮਿਲੀਅਨ ਰਿਫਿਊਜੀ ਵੀ ਆਪਣੇ ਰੱਖੇ, ਔਰ ਹੁਣ ਉਹ ਥੋੜ੍ਹੇ ਸਖਤ ਵੀ ਹੋਏ ਨੇ ਕਿ ਵੀ ਹੁਣ ਆ ਗਈ ਹੈ ਤੁਹਾਡੀ ਹਕੂਮਤ, ਵਾਪਸ ਚਲੋ। ਹੁਣ ਉਸ ਸਾਰੇ ਦੇ ਚਲਦਿਆਂ ਇੰਡੀਆ ਕਿਵੇਂ ਡੋਰੇ ਹੀ ਨਹੀਂ ਪਾ ਰਿਹਾ, ਕਿਸ ਹੱਦ ਤੱਕ ਜਾ ਕੇ ਉਸ ਦੇ ਵਿੱਚ ਇੰਟਰਫੀਅਰ ਕਰ ਰਿਹਾ ਹੈ। ਗੱਲ ਪਹਿਲਾਂ ਤਾਂ ਸਿਰਫ ਉਹਨੂੰ ਕੰਡੈਮ ਕਰਨ ਤੱਕ ਸੀ, ਹੁਣ ਅੱਜ 2-3 ਖਬਰਾਂ ਇਹਨਾਂ ਦੇ ਆਪਣੇ ਮੀਡੀਆ ਦੇ ਵਿੱਚ ਲੱਗੀਆਂ ਹੋਈਆਂ। ਪਹਿਲੀ ਤਾਂ ਇਹੀ ਹੈ ਕਿ ਇੰਡੀਆ ਐਕਸਪੈਂਡਸ ਡਿਵੈਲਪਮੈਂਟ ਪ੍ਰੋਜੈਕਟਸ ਇਨ ਅਫਗਾਨਿਸਤਾਨ, ਫੋਕਸ ਔਨ ਹੈਲਥ ਕੇਅਰ, ਕ੍ਰਿਕਟ ਐਂਡ ਟ੍ਰੇਡ, ਕਿ ਜੀ ਹੁਣ ਭਾਰਤ ਨੇ ਜਿਹੜਾ, ਔਰ ਉਹਦੇ 'ਚ ਦੁਬਈ ਦੇ ਵਿੱਚ ਜਿਹੜਾ ਭਾਰਤ ਦਾ ਫੋਰਨ ਸੈਕਟਰੀ ਹੈ ਉਹ ਵਿਕਰਮ ਮਿਸਰੀ, ਉਹ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਮਲਾਵੀ ਆਮਿਰ ਖਾਨ, ਉਹਨਾਂ ਨੂੰ ਮਿਲਦੇ ਨੇ ਦੁਬਈ ਦੇ ਵਿੱਚ, ਔਰ ਉਹ ਕਹਿੰਦੇ ਨੇ ਜੀ ਅਸੀਂ ਜਿਹੜਾ ਹੁਣ ਅਫਗਾਨਿਸਤਾਨ ਦੇ ਹੈਲਥ ਸੈਕਟਰ 'ਚ ਔਰ ਰਿਫਿਊਜੀ ਰੀਹੈਬਲੀਟੇਸ਼ਨ ਪ੍ਰੋਗਰਾਮ, ਪਹਿਲਾਂ ਤੁਸੀਂ ਕਿੱਥੇ ਸੁੱਤੇ ਹੋਏ ਸੀ ਕਿ ਜੀ ਹੁਣ ਉਹਨਾਂ ਨੂੰ ਰਿਫਿਊਜੀ ਰੀਹੈਬਲੀਟੇਟ ਪ੍ਰੋਗਰਾਮ 'ਚ ਅਸੀਂ ਜਿਹੜਾ ਉਹ ਮਦਦ ਕਰਾਂਗੇ। ਔਰ ਦੋ ਮੁਲਕਾਂ, ਇਹਨਾਂ ਦੋਨਾਂ ਨੇ ਫੋਰਨ ਮਿਨਿਸਟਰ ਆਮਿਰ ਖਾਨ ਨੇ ਮਲਾਵੀ ਆਮਿਰ ਖਾਨ ਔਰ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਨੇ ਇਸ ਦੇ ਉੱਤੇ ਡਿਸਕਸ ਕੀਤਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਹੈ ਸਪੋਰਟਸ ਕੋਆਪਰੇਸ਼ਨ, ਉਹ ਭੁੱਖ ਨੰਗ ਪਈ ਹੋਈ ਹੈ ਸਪੋਰਟਸ ਦੇ ਨਾਂ ਥੱਲੇ। ਗੱਲ ਤਾਂ ਇਹ ਹੈ ਵੀ ਵਿੱਚ ਤੁਸੀਂ ਘੁਸਪੈਠ ਕਰਨੀ ਹੈ। ਫਿਰ ਪਰਟੀਕੁਲਰਲੀ ਕ੍ਰਿਕਟ, ਉਹਨੇ ਕਿਹਾ ਜੀ ਜਿਹੜੀ ਯੰਗ ਜਨਰੇਸ਼ਨ ਨੂੰ ਬਹੁਤ ਪਸੰਦ ਹੈ, ਔਰ ਜਿਹੜੇ ਯੰਗ ਅਫਗਾਨ ਕ੍ਰਿਕਟਰ ਜਿਨ੍ਹਾਂ ਦੇ ਵਿੱਚ ਰਸ਼ੀਦ ਖਾਨ ਔਰ ਰਹਿਮੁੱਲਾ ਗੁਰਬਾਜ਼, ਉਹਨਾਂ ਨੇ ਜਿਹੜਾ IPL ਵੀ ਖੇਡਿਆ, ਉਹਨਾਂ ਨੂੰ ਨਾਲ ਅਸੀਂ ਕੋਆਪਰੇਟ ਕਰਾਂਗੇ। ਫਿਰ ਜਿਹੜੀ ਇੱਕ ਗੱਲ ਹੋਰ, ਜਦੋਂ ਅਸੀਂ ਚਾਬਹਾਰ ਪੋਰਟ ਦੀ ਗੱਲ ਕਰਦੇ, ਹੁਣ ਇੱਕ ਪਾਸੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ, ਕਿਉਂਕਿ ਟਰੰਪ ਨੇ ਈਰਾਨ ਨੂੰ ਟਾਰਗੇਟ ਕਰਨਾ ਹੈ, ਔਰ ਕਿਉਂਕਿ ਨੈਤਨਯਾਹੂ ਨੂੰ ਤਾਂ ਖੁੱਲੀ ਰੱਸੀ ਦਿੱਤੀ ਹੋਈ ਹੈ, ਲੂਜ਼ ਰੋਪ, ਔਰ ਉਸ ਸਾਰੇ ਦੇ ਚੱਲਦੇ ਆ ਚਾਬਹਾਰ ਨੂੰ ਡਿਵੈਲਪ ਕਰਨ। ਚਾਬਹਾਰ ਦਾ ਮਤਲਬ ਹੈ ਕਿ ਉਹ ਜਿਹੜੀ ਲੈਂਡ ਲੌਕਡ ਅਫਗਾਨਿਸਤਾਨ ਹੈ ਉਸ ਤੋਂ ਬਿਯੋਂਡ
ਜਿਹੜਾ ਸਮਾਨ ਹੈ ਉਹ ਆਲਰੇਡੀ ਚਾਹ ਬਹਾਰ ਦਾ ਇੱਕ ਹਿੱਸਾ ਇਹਨਾਂ ਨੇ ਫੰਕਸ਼ਨਲ ਕੀਤਾ ਹੋਇਆ, ਜਿਹਦੇ 'ਚ ਇੰਡੀਆ, ਈਰਾਨ ਔਰ ਅਫਗਾਨਿਸਤਾਨ ਦਾ ਟ੍ਰੇਡ ਵੱਧ ਸਕੇ। ਉਹਨਾਂ ਨੇ ਕਿਹਾ ਜੀ ਇਹ ਚਾਹ ਬਹਾਰ ਪੋਰਟ ਰਾਹੀਂ ਅਸੀਂ ਟ੍ਰੇਡ ਔਰ ਕਮਰਸ਼ੀਅਲ ਐਕਟੀਵਿਟੀਜ਼ ਨੂੰ ਵਧਾਵਾਂਗੇ, ਉੱਥੋਂ ਹਿਊਮੈਨੀਟੇਰੀਅਨ ਅਸਿਸਟੈਂਸ ਵੀ ਜਾਏਗੀ। ਔਰ ਆਲਰੇਡੀ ਇੰਡੀਅਨ ਗਵਰਨਮੈਂਟ ਨੇ ਬਹੁਤ ਸਾਰੇ ਸ਼ਿਪਮੈਂਟ ਜਿਹੜੇ ਨੇ ਉਹ ਅਫਗਾਨਿਸਤਾਨ ਦੇ ਲਈ ਚਾਹ ਬਹਾਰ ਰਾਹੀਂ ਭੇਜੇ ਨੇ, ਜਿਨ੍ਹਾਂ 'ਚ 50,000 ਮੀਟ੍ਰਿਕ ਟਨ ਕਣਕ ਹੈ, 300 ਟਨ ਮੈਡੀਸਨ ਹੈ, 100 ਮਿਲੀਅਨ ਪੋਲੀਓ ਦੇ ਡੋਜ਼ ਨੇ, 27 ਟਨ ਜਿਹੜੇ ਨੇ ਅਰਥਕੁਏਕ ਰਿਲੀਫ ਏਡ ਹੈ, 40,000 ਲੀਟਰ ਪੈਸਟੀਸਾਈਡ ਹੈ ਔਰ 1.5 ਮਿਲੀਅਨ ਜਿਹੜੇ ਨੇ ਡੋਜ਼ ਨੇ ਕੋਵਿਡ ਵੈਕਸੀਨ ਦੇ। ਇਸੇ ਤਰ੍ਹਾਂ 11,000 ਯੂਨਿਟਸ ਨੇ ਹਾਈਜੀਨ ਨੇ ਦੇ ਜਿਹੜੇ ਕਿ ਡਰੱਗ ਡੀ ਐਡਿਕਸ਼ਨ ਪ੍ਰੋਗਰਾਮ ਲਈ ਜ਼ਰੂਰੀ ਨੇ, 500 ਯੂਨਿਟ ਵਿੰਟਰ ਕਲੋਥਿੰਗ ਹੈ ਅਤੇ 1.2 ਟਨ ਜਿਹੜੀ ਹੈ ਉਹ ਸਟੇਸ਼ਨਰੀ ਹੈ। ਹੁਣ ਅਮਰੀਕਨਾਂ ਦੀ ਐਕਸਪ੍ਰੈਸ਼ਨ ਹੈ ਦੇਰ ਇਜ਼ ਨੋ ਫ੍ਰੀ ਲੰਚ। ਜਿਨ੍ਹਾਂ ਦੇ ਆਪਣੇ ਮੁਲਕ 'ਚ ਭਾਰਤ ਦੇ 80 ਕਰੋੜ ਲੋਕ ਫੂਡ ਸਬਸਿਡੀ 'ਤੇ ਹੋਣ, 5 ਕਿਲੋ ਅਨਾਜ ਹਰ ਉਸ ਇਨਸਾਨ ਨੂੰ ਮਿਲਦਾ ਹੈ ਫੈਮਿਲੀ ਦੇ ਵਿੱਚ, ਜਿਹੜਾ 80 ਕਰੋੜ ਗਿਣਤੀ ਬਣਦੀ ਹੈ, 80 ਕਰੋੜ। ਤੇ ਉਹਨਾਂ ਦੇ ਕੋਲ ਆ ਟਨਾਂ ਦੇ ਟਨ ਵੀਟ ਤੇ ਦੂਜਾ ਤੇ ਫਲਾਣਾ ਤੇ ਮੈਡੀਕੇਸ਼ਨ। ਤੁਸੀਂ ਆਪਣਾ ਹੈਲਥ ਸਿਸਟਮ ਦੇਖੋ, ਤੁਹਾਡਾ ਕੀ ਹਾਲ ਹੈ, ਹਸਪਤਾਲਾਂ ਦੇ ਵਿੱਚ ਕੀ ਹਾਲ ਹੈ ਔਰ ਕੀ ਚੱਲ ਰਿਹਾ ਉੱਥੇ ਸਾਰਾ। ਜਦੋਂ ਕੋਵਿਡ ਆਇਆ ਆਕਸੀਜਨ ਹੀ ਨਹੀਂ ਸੀ ਹਸਪਤਾਲਾਂ 'ਚ। ਕਿੰਨੇ ਲੋਕ, ਸਭ ਤੋਂ ਜ਼ਿਆਦਾ ਲੋਕ ਕੋਵਿਡ ਦੇ ਨਾਲ, ਕੁੱਲ ਜਿਹੜੀ ਫਿਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ, 1.5 ਕਰੋੜ ਲੋਕ ਮਰੇ ਨੇ। 45 ਲੱਖ ਕੱਲਾ ਭਾਰਤ ਦੇ ਵਿੱਚ ਮਰਿਆ, ਹਰ ਤੀਸਰਾ ਬੰਦਾ ਕੋਵਿਡ-19 ਦੇ ਨਾਲ ਇੰਡੀਆ ਦੇ ਵਿੱਚ ਮਰਿਆ। ਹੁਣ ਇਹ ਉਹਨਾਂ ਦੀ ਕੋਵਿਡ ਹਟਾਉਣ ਲੱਗੇ ਹੋਏ ਨੇ ਤਾਂ ਉਹਨਾਂ ਨੂੰ, ਅਫਗਾਨਾਂ ਨੂੰ ਇਹ ਪੋਲੀਓ ਡ੍ਰੌਪ ਤੇ ਦੂਜੇ ਪਿਉਣਗੇ ਜਿਹੜੇ ਹਮਲੇ ਕਰਦੇ ਨੇ ਉਹਨਾਂ ਦੇ ਵਰਲਡ ਹੈਲਥ ਔਰ ਦੂਜਿਆਂ ਦੇ ਕੈਂਪਾਂ ਦੇ ਉੱਤੇ ਕਿ ਜੀ ਤੁਸੀਂ ਸਾਨੂੰ ਇਹ ਨਹੀਂ ਦੇਣਾ। ਕਿੰਨੇ ਹਮਲੇ ਜਿਹੜੇ ਨੇ ਹੈਲਥ ਪ੍ਰੋਗਰਾਮ ਔਰ ਦੂਜਿਆਂ ਨੂੰ ਸਟਾਪ ਕਰਨ ਦੇ ਲਈ ਕੀਤੇ ਹੋਏ ਨੇ। ਲੇਕਿਨ ਇਹ ਗੱਲ ਜਿਵੇਂ ਅਮਰੀਕਨ ਕਹਿੰਦੇ ਨੇ ਦੇਰ ਇਜ਼ ਨੋ ਫ੍ਰੀ ਲੰਚ, ਕੋਈ ਫ੍ਰੀ ਲੰਚ ਨਹੀਂ ਹੁੰਦਾ। ਔਰ ਇਹ ਵੀ ਜੋ ਇਹ ਇੰਡੀਆ ਕਰ ਰਿਹਾ ਹੈ, ਇਹ ਇਕੱਲਾ ਹੀ ਨਹੀਂ ਵੀ ਪਾਕਿਸਤਾਨ ਨੂੰ ਪੁੱਟ ਡਾਊਨ ਕਰਨ ਦੇ ਲਈ। ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਪਾਕਿਸਤਾਨ ਦੇ ਵਿੱਚ ਹੋਰ ਵੀ ਜਿਹੜਾ ਤੇਜ਼ ਜਿਹੜੀ ਹੈ ਉਹ ਦੇਖਾਂਗੇ, ਜਿਹੜੀ ਦਹਿਸ਼ਤਗਰਦੀ ਹੈ। ਔਰ ਇਸ ਦੇ ਨਾਲ ਰਿਲੇਟਡ ਇਕੱਲਾ ਇਹ ਖਬਰ ਇੱਕ ਹੈ, ਦੂਜੀ ਫਿਰ ਇਹ ਹੈ ਕਿ ਫੋਰਨ ਸੈਕਟਰੀ ਵਿਕਰਮ ਮਿਸ਼ਰੀ ਮੀਟਸ ਐਕਟਿੰਗ ਅਫਗਾਨ ਫੋਰਨ ਮਿਨਿਸਟਰ, ਅਫਰਮਸ ਇੰਡੀਆ ਸਪੋਰਟ ਫॉर ਅਸਿਸਟੈਂਸ, ਡਿਸਕਸਿਸ ਚਾਹ ਬਹਾਰ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ। ਪਰ ਦੂਸਰੇ ਪਾਸੇ ਇਹ ਦੱਸਣ ਦੇ ਲਈ ਕਿ ਜੀ ਪਾਕਿਸਤਾਨ ਕਿੰਨਾ ਜ਼ੁਲਮ ਕਰ ਰਿਹਾ ਹੁਣ ਅਫਗਾਨ ਰਿਫਿਊਜੀਜ਼ 'ਤੇ, ਐਸੋਸੀਏਟਡ AFP ਦੀ ਖਬਰ ਹੈ, ਫ੍ਰੈਂਚ ਏਜੰਸੀ ਦੀ, hundreds of Afghans detained in ਪਾਕਿਸਤਾਨ, ਅਫਗਾਨ ਐਮਬੈਸੀ। ਕਿਉਂਕਿ ਇੱਕ ਪਾਸੇ ਪ੍ਰੋ ਇੰਡੀਆ ਟਿਲਟ ਜੋ ਲੈ ਹੀ ਰਹੇ ਨੇ, ਪੈਸਾ ਉਹਨਾਂ ਦਾ ਖਾ ਕੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਤੇ ਨਾਲ ਦੀ ਨਾਲ ਉਹਨਾਂ ਨੇ ਸ਼ੁਰੂ ਕਰ ਦਿੱਤਾ। ਅਫਗਾਨ ਐਮਬੈਸੀ ਨੇ ਕਿਹਾ ਕਿ ਜੀ ਇਸਲਾਮਾਬਾਦ ਬੜਾ ਜ਼ੁਲਮ ਕਰ ਰਿਹਾ, ਉਹਨਾਂ ਨੇ ਅਫਗਾਨਾਂ ਦੇ ਉੱਤੇ ਕ੍ਰੈਕਡਾਊਨ ਕੀਤਾ ਔਰ ਇਸ ਵੇਲੇ 7,80,000 ਅਫਗਾਨਾਂ ਨੂੰ 2023 ਤੋਂ ਲੈ ਕੇ ਵਾਪਸ ਧੱਕਿਆ ਗਿਆ ਅਫਗਾਨਿਸਤਾਨ 'ਚ। ਔਰ 800 ਤੋਂ ਜ਼ਿਆਦਾ ਜਿਹੜੇ ਅਫਗਾਨ ਨੇ ਇਸ ਵੇਲੇ ਇਸਲਾਮਾਬਾਦ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਅਥਾਰਟੀਜ਼ ਵੱਲੋਂ, ਜਿਹੜੇ ਈਵਨ ਉਹਨਾਂ 'ਚ ਉਹ ਵੀ ਨੇ ਜਿਨ੍ਹਾਂ ਨੂੰ ਯੂਨਾਈਟਿਡ ਨੇਸ਼ਨਸ ਦੀ ਰਿਫਿਊਜੀ ਏਜੰਸੀ ਨੇ ਰਜਿਸਟਰ ਕੀਤਾ ਹੋਇਆ। ਨਾਲ ਦੀ ਨਾਲ ਅਫਗਾਨ ਐਮਬੈਸੀ ਨੇ ਵਾਰਨ ਕੀਤਾ ਕਿ ਜੀ ਜੇ ਇਹ ਅਨਸਰਟਨਟੀ ਵੀਜ਼ਾ ਪ੍ਰੋਸੈਸ ਦੀ ਰਹੀ ਤਾਂ ਫਿਰ ਅਸੀਂ ਜਿਹੜੀ ਹੈ ਉਹ ਇਸ ਨੂੰ ਪਾਕਿਸਤਾਨ ਨੂੰ ਇਸ ਦਾ ਜਵਾਬ ਵੀ ਦਿਆਂਗੇ ਜਿਹੜੇ ਇਸ ਸਾਰੀ ਟਰਬਲ ਨੂੰ ਕਾਜ਼ ਕਰ ਰਹੇ ਨੇ। ਹੁਣ ਇਹ ਆਪਣੇ ਆਪ 'ਚ ਦੱਸ ਰਿਹਾ ਕਿ ਹਾਲਾਂ ਜਦੋਂ ਇੱਕ ਵਾਰ ਅਮਰੀਕਾ ਨੇ ਆਪਣੀਆਂ ਔਰ ਨੈਟੋ ਦੀਆਂ ਫੋਰਸਿਸ ਵਿਦਡਰਾ ਕੀਤੀਆਂ, ਇੱਕ ਆਸ ਵੱਜੀ ਪਾਕਿਸਤਾਨ ਨੂੰ ਵੀ ਕਿ ਭਾਈ ਚਲੋ ਇਹ ਬਾਰਡਰ ਸੇਫ ਹੋਇਆ। ਦੂਸਰੇ ਪਾਸੇ ਸਾਨੂੰ ਵੀ ਸੀ ਵੀ ਚਲੋ ਅਫਗਾਨਾਂ ਨੇ ਬਹੁਤ ਸਫ਼ਰ ਕੀਤਾ ਹੈ ਉੱਪਰੋਂ ਥਲੀ 1979 ਤੋਂ ਲੈ ਕੇ ਹੁਣ ਤੱਕ। ਇਹਨਾਂ ਆਲਮੋਸਟ 40 ਸਾਲਾਂ ਦੇ ਵਿੱਚ ਜਿਹੜਾ 2 ਵੱਡੀਆਂ ਜੰਗਾਂ, ਕਿੰਨੇ ਬੱਚੇ ਜਿਹੜੇ ਨੇ ਉਹ ਕੋਈ ਬੇਬੀ ਟॉय ਦੂਜੇ ਨਾਲ ਐਂਪੂਟੇਸ਼ਨਸ ਹੋਈਆਂ, ਕਿੰਨਾ ਹੋਇਆ ਕਿ ਪੀਸ ਹੋਏਗੀ। ਪਰ ਸਾਨੂੰ ਇਹ ਲੱਗਦਾ ਵੀ ਇਹਨੇ ਇੰਡੀਆ ਨੇ ਟਿਕ ਕੇ ਨਹੀਂ ਬਹਿਣਾ ਹੈ। ਇਹਨਾਂ ਦੀਆਂ ਏਜੰਸੀਆਂ ਆਲਰੇਡੀ ਜਿਹੜੀਆਂ ਉਹਨਾਂ ਨੇ ਫਿਰ ਵਾਪਸ ਆਪਣਾ ਉਹੀ ਕੰਮਕਾਰ ਕਰ ਲਿਆ ਔਰ ਪਾਕਿਸਤਾਨ ਦੇ ਰੂਲਰਸ ਨੇ ਇਹ ਦੇਖਣਾ, ਉਹਨਾਂ ਦੇ ਲਈ ਵੱਡਾ ਚੈਲੰਜ ਆਉਣ ਜਾ ਰਿਹਾ, ਪਾਕਿਸਤਾਨ ਦੇ ਲੋਕਾਂ ਲਈ ਵੀ, ਕਿਉਂਕਿ
ਜਿਹੜੇ ਇਸ ਕਿਸਮ ਦੇ ਪੀੜ ਲੋਕ ਹੁੰਦੇ ਨੇ ਉਹਨਾਂ 'ਚ ਕੋਈ ਆਈਡੀਓਲੋਜੀ ਨਹੀਂ ਹੁੰਦੀ, ਉਹਨਾਂ ਦੇ ਲਈ ਕੋਈ ਗੁਨਾਹਗਾਰ ਜਾਂ ਇਨੋਸੈਂਟ ਨਹੀਂ ਹੁੰਦਾ। ਉਹਨਾਂ ਦੇ ਲਈ ਜੇ ਤੁਸੀਂ ਬਾਜ਼ਾਰਾਂ 'ਚ, ਮਸੀਤਾਂ 'ਚ, ਹਸਪਤਾਲਾਂ 'ਚ, ਮਜ਼ਾਰਾਂ 'ਤੇ ਜਾਂ ਜਲੂਸਾਂ ਦੇ ਉੱਤੇ ਬੰਬ ਧਮਾਕੇ ਕਰਦੇ ਹੋ, ਮਰਨ ਵਾਲੇ ਤਾਂ ਸਾਰੇ ਬੇਗੁਨਾਹ ਹੁੰਦੇ ਨੇ। ਤੇ ਕਿਹੜਾ ਜਿਹੜਾ ਖੁਦਾ ਹੈ, ਅੱਲਾਹ ਤਾਲਾ ਹੈ ਜਾਂ ਵਾਹਿਗੁਰੂ ਹੈ ਜਾਂ ਰਾਮ ਹੈ, ਜੋ ਵੀ ਰੱਬ ਦਾ ਨਾਂ ਹੋਏ, ਉਹ ਇਸ ਕਿਸਮ ਦੇ ਬੇਗੁਨਾਹ ਦੇ ਮਾਰੇ ਜਾਣ ਨੂੰ ਦਾ ਤੁਹਾਨੂੰ ਸਵਾਬ ਦੇਗਾ, ਤੁਹਾਨੂੰ ਜੰਨਤ ਦੇਗਾ। ਪਰ ਜਦੋਂ ਇੱਕ ਪਾਸਿਓਂ ਜਿਹੜਾ ਹੈ ਉਹ ਪੈਸਾ ਫਲੋ ਹੋ ਰਿਹਾ ਹੁੰਦਾ ਹੈ, ਏਜੰਸੀਆਂ ਦੇ ਰਾਹੀਂ ਉਸ ਕਿਸਮ ਦੇ ਲੋਕ ਤਿਆਰ ਕੀਤੇ ਜਾ ਰਹੇ ਹੁੰਦੇ ਨੇ, ਜਿਨ੍ਹਾਂ ਨੂੰ ਬ੍ਰੇਨ ਵਾਸ਼ ਕੀਤਾ ਜਾ ਰਿਹਾ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਇੱਕ ਪ੍ਰੋਗਰਾਮਿੰਗ ਕੀਤੀ ਜਾ ਰਹੀ ਹੁੰਦੀ ਹੈ, ਫਿਰ ਉਹਨਾਂ ਦੇ ਲਈ ਕੋਈ ਵੀ ਬੇਗੁਨਾਹ ਨਹੀਂ ਹੁੰਦਾ, ਕਿਉਂਕਿ ਉਹ ਹਿਜ਼ ਮਾਸਟਰਸ ਵੌਇਸ ਹੁੰਦੇ ਨੇ। ਸੋ ਇਹ ਅਫਸੋਸਨਾਕ ਹੋਏਗਾ ਕਿ ਆਉਣ ਵਾਲੇ ਪੀਰੀਅਡ 'ਚ ਉਸ ਖਿੱਤੇ ਦੇ ਵਿੱਚ ਇਸ ਕਿਸਮ ਦੀ ਦਹਿਸ਼ਤਗਰਦੀ ਜਿਹੜੀ ਹੈ ਹੋਰ ਵੀ ਵੱਧ ਦੇਖਣ ਨੂੰ ਮਿਲ ਸਕਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।